ਕੀ ਮਾਰਦੀ ਆ ਭਾਈ ਇਹ। ਹਾਂ ਚੱਲੀ ਚੱਲਾ ਖੈਰ ਕਰੇ। ਲੈ ਚੈੱਕ ਕਰੋ ਇੱਕ ਨਵਾਂ ਪਟੋਲਾ ਆਇਆ ਜੀ। ਹੈ ਕਿਆ ਬਾਤ ਆ ਤੇਰੀ ਬਿਲਿਆ ਬਾਈ। ਕਹਿੰਦਾ ਪ੍ਰੋਮਿਸ ਆ ਯਾਰ, ਨਹੀਂ ਕਹਿੰਦਾ ਲੱਗ ਜਾਣਾ ਪਤਾ ਹੋਵੇ ਫੇਰ ਕਹਿੰਦਾ ਇੱਕ ਵਾਦਾ। ਹਾਂ ਤੇ 3 ਮਾਦੀਆਂ ਵਾ ਤੇ ਇੱਕੋ ਹੀ ਨਰ ਆ, ਇੱਕੋ ਜੋੜੇ ਨੇ ਬੱਚੇ ਕੱਢੇ। ਕਸਮ ਕਹਿੰਦਾ 2 ਆ ਤੇ ਮੈਂ ਵੇਖਿਆ ਤੇ 1 ਆ। ਇੱਕ ਆ ਪਿਆ ਉਹ ਐਕਸਪਾਇਰ ਨੇ ਜੀਂਦਾ ਹੀ ਹੈ, ਉਹ ਹੈ ਜੀਂਦਾ ਹੀ ਆ, ਕਮਜ਼ੋਰ ਬੜਾ, ਮੈਨੂੰ ਉਹਨੂੰ ਖੁਰਾਕ ਹੀ ਨਹੀਂ ਦਿੰਦੇ ਹੁਣ ਭਾਵਾਂ ਨੂੰ। ਨਹੀਂ ਹੈ ਤੇ ਜੀਂਦਾ ਹੀ ਮਗਰ ਹੈ ਛੋਟਾ ਵਾ। ਆਹ ਖੁਰਾਕ ਨਾ ਉਹਨੂੰ ਦਿੰਦੇ ਹੁਣ ਭਾਵਾਂ ਚੱਜ ਨਾਲ। ਉਹਦਾ ਸਾਈਜ਼ ਵੱਡਾ ਵਾ, ਇਹਦਾ ਸਾਈਜ਼ ਛੋਟਾ ਵਾ। ਇਹਨੂੰ ਇਦਾਂ ਕਰਦੇ ਆ ਕਿ ਨਾ ਸਾਈਡਾਂ ਤੇ ਇੱਟਾਂ ਲਾਉਂਦੇ ਆ ਤਾਂ ਕਿ ਇਹ ਨਾ ਨਿਕਲਣ ਨਾ ਬਾਹਰ। ਇੱਥੋਂ ਕਿਤੋਂ ਰੜ ਕੇ ਥੱਲੇ ਆ ਜਾਂਦਾ ਹੋਣਾ ਆ, ਉਹ ਇੱਥੇ ਆਇਆ ਪਿਆ ਸੀਗਾ। 2 ਅੰਡੇ ਦਿੱਤੇ ਸੀ ਇਹਨਾਂ ਨੇ, ਮਾਸ਼ਾਅੱਲਾ 2 ਹੀ ਬੱਚੇ ਕੱਢ ਲਏ ਇਹਨਾਂ ਨੇ। ਟੋਕਰੀ ਵੀ ਨਹੀਂ ਪੱਠੇ, ਟੋਕਰੀ ਤੋਂ ਬਾਹਰ ਹੀ ਕੱਢੇ ਸੀਗੇ। ਨਹੀਂ ਇੱਕ ਬੱਚਾ ਕਮਜ਼ੋਰ ਆ ਤੇ ਕਿੱਡਾ ਤਗੜਾ। ਹੁਣ ਇਹ ਨਰ ਤੇ ਇੱਕੋ ਹੀ ਆ ਵੱਡਾ, ਬਾਕੀ 3 ਮਾਦੀਆਂ ਨੇ। ਇਹ ਨਹੀਂ ਪਤਾ ਕਿ ਕਹਿੰਦੇ ਬੱਚੇ ਆ ਹੁਣੇ। ਉਂਝ ਕਿਰਾਏ ਦਾ ਸਵਾਰੀ ਤੇ ਤੁਸੀਂ 500 ਲਈ ਬਹਿ ਜਾਂਦੇ ਆ, ਤੇ ਜਿਹੜੇ ਬੰਦੇ ਕੰਮ ਕਰਨ ਵਾਲੇ ਆ ਉਹਨਾਂ ਕੋਲ 1000 ਰੁਪਏ ਵੱਧ ਲੈਂਦੇ। ਗੱਲਾਂ ਜਦੋਂ ਡਰਾਈਵਰ ਦਾ ਸਾਈਡ ਵੇਖੇ ਜਿਹੜੇ ਗੱਡੀ ਦੱਸੋ ਇੱਕ ਵਾਰੀ ਭਾਈ ਉੱਤਰ ਕੇ ਦੇਖ ਲਓ ਮਾੜਾ ਜਿਹਾ, ਸਾਡੇ ਨਾਲ ਸਮਝ ਨਹੀਂ ਆਉਣੀ ਹੈਗੀ। ਦੇਖਿਓ ਜਰਾ ਤੁਸੀਂ, ਆਹ ਡਰਾਈਵਰ ਜਿਹੜਾ ਗੱਡੀ ਚਲਾਈ ਫਿਰਦਾ, ਇਹਨੂੰ ਲਾਇਆ ਕਾਹਦੇ ਤਰੀਕੇ ਨਾਲ ਲਾਇਆ ਤੇ ਉਹ ਜਿਹੜੇ ਥੱਲੇ ਨਹੀਂ ਲੱਤਣਾ। ਦੇਖਿਆ ਕੀ ਹੋਇਆ ਹੁਣ, ਉੱਚਾ ਕੰਮ ਨਹੀਂ ਚੜਨੀ। ਚਲੋ ਜੀ ਲਿਆਕਤ ਸਾਹਿਬ ਮਰਜ਼ੀ ਹੈ ਤੁਹਾਡੀ, ਦੱਸੋ। ਲੋਕਾਂ ਨੇ ਤੁਸੀਂ ਪੱਧਰੇ ਤੇ ਚੜਾ ਦਿੰਦੇ ਆ, ਸਾਡੀ ਤੁਹਾਡੇ ਕੋਲ ਮਿੱਟੀ ਤੇ ਵੀ ਨਹੀਂ ਚੜ ਰਹੀ ਹੈਗੀ। ਮਰਜ਼ੀ ਹੈ ਤੁਹਾਡੀ ਗੱਲ, ਹੋਰ ਕੀ ਹੈ। ਅੱਛਾ ਇੱਥੋਂ ਨਹੀਂ ਸੂਤ ਆ ਰਿਹਾ ਕੰਮ, ਬਹੁਤਾ ਹੀ ਉੱਚਾ ਯਾਰ ਹੈ ਨਾ। ਹਾਂ ਇਹਦਾ ਕੋਈ ਡੈਕ ਹੋਰ ਹਿਸਾਬ ਲਾਈਏ ਫਿਰ। ਉਹ ਅਲੀ ਕੇ ਵੇਖ ਕੇ ਅੱਗੇ ਵੇਖਿਆ ਕਿਤੇ ਕਿ ਨਹੀਂ ਇੱਥੇ ਚੜੀ ਜਾਣੀ ਆ, ਇੱਥੇ ਟੱਕ ਵੱਜਾ ਨਾ। ਹਾਂ ਆ ਕਈ ਦੇ 2 ਟੱਕ ਵੱਜੇ ਤੇ ਨਹੀਂ ਆਹ ਨੀਵਾ ਹੋਣਾ ਤੇ ਕੀ ਪਤਾ ਬਰਾਬਰ ਹੋ ਜਾਵੇ। ਆਹੋ 6 ਇੰਚ ਦਾ ਫਰਕ ਪੈ ਜਾਣਾ ਹੈਗਾ ਜੀ। ਉਹ ਜੀ ਲਿਆਕਤ ਭਾਈ ਨੇ ਕਿਹਾ ਅੱਛੇ ਤਰੀਕੇ ਨਾਲ ਰੈਂਪ ਸੈੱਟ ਕਰੋ, ਤਸੱਲਾ ਨਾਲ ਆਪਾਂ ਚੜਾਉਨੇ ਆ। ਇਹ ਲੱਗੇ ਆ ਜੀ, ਅੱਲਾ ਕਰੇ ਖੈਰ ਇਹਨੂੰ ਸੈੱਟ ਕਰਨ ਤਾਂ ਕਿ ਜਿਹੜਾ ਨਾ ਉਹ ਬਰਾਬਰ ਜਿਹਾ ਕਰਕੇ ਨਾ ਲੱਗ ਜਾਵੇ। ਆਈ ਵੀ ਲਾ ਇੱਥੋਂ 8 ਜੀ ਭੰਨਣੀ ਪੈਣੀ, ਇੱਥੇ ਟਾਇਰ ਵਿੱਚ ਟੋਏ 'ਚ ਡਿੱਗ ਜੂਗਾ ਫਿਰ ਨਾ। ਆਹੋ 8 ਜੀ ਭੰਨ ਕੇ ਪਿੱਛੋਂ ਬਰਾਬਰ ਕਰਕੇ ਫਿਰ ਡਾਲਾ ਜਿਹੜਾ ਬਿਲਕੁਲ ਬਰਾਬਰ ਲੱਗੇਗਾ ਨਾਲ। ਲੋ ਜੀ ਵੀਰੋ ਰੈਂਪ ਐਨ ਯੈਸ ਹੋ ਗਿਆ ਜੇ, ਆਣ ਦੇ। ਓਕੇ 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 ਵੈਰੀ ਗੁੱਡ। ਆਹ ਟਾਇਰ ਤੁਹਾਨੂੰ ਚੱਕਿਆ ਨਹੀਂ ਗਿਆ ਥੋੜਾ ਜਿਹਾ, ਮੈਂ ਕਹਿੰਦਾ ਬਹੁਤਾ ਥੋੜਾ ਅੱਗੇ ਨੂੰ ਜਾਂਦੇ ਆ, ਟਾਇਰ ਖਾਲੀ ਕਰੋ। ਆਹ ਟਾਇਰ ਖਾਲੀ ਹੋ ਜਾਵੇ ਨਾ ਫਿਰ ਬਹੁਤੀ ਡਾਊਨ ਹੋ ਜਾਣੀ ਹੈ। ਜਿੱਦਾਂ ਕਸਮ ਪਹਿਲੇ ਸੀ ਨਾ ਉਹੀ ਠੀਕ ਸੀ ਕੰਮ। ਖਾਲੀ ਜੀ ਬਣੀ ਹੋਈ ਸੀਗੀ, ਆ ਸਾਰੀ ਭੰਨ ਕੇ ਤੋਂ ਯੈਸ ਕੀਤੀ ਹੈ। ਇੱਥੋਂ ਹੁਣ ਗੱਡੀ ਲੱਗਣੀ ਜੀ ਵੀਰੋ ਐ ਸਿੱਧੀ ਕਰਕੇ। ਹਾਂਜੀ ਅਸਲਾਮ ਅਲੈਕਮ, ਕੀ ਹਾਲ ਹੈ? ਠੀਕ ਠਾਕ ਹੋ? ਕੱਲ ਭਾਈ ਵੀਡੀਓ ਨਹੀਂ ਬਣਾ ਹੋਈ ਤਾਂ ਚੁਮੇਲ ਦਿਨ ਦਾ ਵਲੌਗ ਅੱਜ ਫੌਤਗੀ ਹੋ ਗਈ ਜਨਾਬ। ਮੈਂ ਸੁਧਾਰ ਗਿਆ ਸੀਗਾ ਤੇ ਤਕਰੀਬਨ ਜੁਮੇ ਤੋਂ ਪਹਿਲੇ ਜਨਾਜ਼ਾ ਪੜ੍ਹ ਕੇ ਤੇ ਵਾਪਸ ਆਇਆ ਤੇ ਆ ਕੇ ਹੁਣ ਜਨਾਬ ਵੀਡੀਓ ਬਣਾਉਣ ਲੱਗੇ ਆ। ਉਹ ਗਲਤ ਲੈ ਗਿਆ, ਉਹਨੂੰ ਕਹ ਅੱਗੇ ਕਰਕੇ ਲਿਆ। ਚੜ੍ਹ ਤੇ ਐਵੇਂ ਜਾਣੀ ਮਗਰ ਗੱਡੀ ਗਲਤ ਲੱਗ ਲਈ ਭਾਈ ਲਿਆਕਤ। ਸਰ ਥੋੜੀ ਕੱਟ ਕੇ ਲਾਉਂਦੇ ਜਿਵੇਂ ਪਹਿਲੇ ਲੱਗੀ ਸੀਗੀ, ਜਿੱਦਾਂ ਪਹਿਲੇ ਲੱਗੀ ਸੀਗੀ। ਤੁਸੀਂ ਸਿੱਧੀ ਲੈ ਆਏ ਜਰਾ ਐਨ, ਫਿਰ ਜਿੱਥੇ ਪਹਿਲੇ ਟਾਇਰ ਆਏ ਸੀ ਨਾ ਉੱਥੇ ਲੱਗਦੀ ਤੇ ਐਨ ਯੈਸ ਕਰਕੇ ਨਾਲ ਚੜ੍ਹ ਤੇ ਇੱਧਰੋਂ ਵੀ ਜਾਣੀ ਹੈ ਨਾ ਟੇਢੀ ਕਰਕੇ, ਮਗਰ ਇੱਕ ਦਫਾ ਚਲੋ ਸਿੱਧਾ ਹੋ ਜਾਏਗਾ ਤੇ ਯੈਸ ਹੋ ਜਾਏਗੀ। ਆ ਲੈਂਦੇ ਇੱਕ ਮਿੰਟ ਬੈਕ ਜਰਾ। ਚਲੋ ਵੀ ਡਨ ਹੋ ਗਿਆ ਜੀ, ਡਨ। ਲਓ ਜੀ ਹੁਣ ਲੱਗੀ ਠੀਕ ਹੋ ਗਿਆ। ਇੱਥੋਂ ਤਾਂ ਚੜ੍ਹ ਹੀ ਜਾਣੀ ਹੈ ਨਾ, ਇੰਨਾ ਜਾਨਵਰ ਜੰਪ ਲਾ ਹੀ ਲੈਂਦਾ ਹੈਗਾ। ਹੁਣ ਬਿਲਕੁਲ ਬਰਾਬਰ ਆ ਗਈ ਹੈ। ਮੈਂ ਕਿਹਾ ਸਰ ਹੁਣ ਯੈਸ ਹੋ ਗਈ, ਵੇਖੋ ਹੁਣ ਓਕੇ ਹੋ ਗਿਆ। ਪਹਿਲੇ ਪੈਸੇ ਫੜਾਓ ਭਾਈ, ਅਸੀਂ ਲੈਣ ਜਾਣੇ ਪਤਾ ਕੀ ਕਰਦੇ ਨੇ, ਉਹ ਬਿਲਿਆ ਦਾਦੀ ਕਸਮ ਹੈ ਪੈਸੇ ਦੇਣੇ ਹੀ ਹੈ ਨਾ। ਪੱਠੇ ਨਹੀਂ ਪਾਏ, ਅੱਬਾ ਨਹੀਂ ਮੰਨਣ ਡਿਆ, ਅੱਬਾ ਕਹਿੰਦਾ ਨਹੀਂ ਹੋਣਾ ਉਹਨਾਂ ਤਾਂ ਕਿਤੇ ਹੋਰ ਨੂੰ ਦੇ ਦਈਏ। ਆਹੋ ਇਹ ਅਸੀਂ ਭਾਈ ਦਿੱਤੀ ਗਾਈ ਜਿਹੜੀ ਨੇ ਨਾ ਸੇਲ ਕੀਤੀ ਵਪਾਰੀਆਂ ਨੂੰ, ਤੇ ਅੱਗੇ ਨਾ ਆਪਣਾ ਇਹਨਾਂ ਕੋਲ ਮੱਝਾਂ ਲਈਆਂ ਵੀ ਆ। ਮੱਝਾਂ ਲਈਆਂ ਹੈ ਬਚੀਆਂ ਰਹਿਣ ਦੇ ਭਾਈ। ਸਵੇਰ ਦਾ ਫੋਨ ਤੇ ਫੋਨ ਕਹਿੰਦਾ ਜਿਹਨੂੰ ਭਾਈ ਪੈਸੇ ਕਹਿੰਦਾ ਪੈਸੇ ਪੱਠੇ ਨਹੀਂ ਪਾਏ। ਮੈਂ ਕਿਹਾ 24 ਮਹੀਨਿਆਂ ਚ ਪੱਠੇ ਨਹੀਂ ਪਾਏ ਤੇ ਦੱਸ ਹੈ। ਉਹ ਯਾਰ ਫੌਤਗੀ ਹੋਈ ਸੀਗੀ ਤੇ ਕਹਿੰਦਾ ਫੌਤਗੀ ਹੋਈ ਸੀ ਯਾਰ ਅਸੀਂ 2 ਚੋਲੀਆਂ। ਮੈਂ ਤਾਂ ਉਹ ਵੀ ਕਾਤੋਂ ਚੋਈਆਂ ਜਦੋਂ ਪੱਠੇ ਹੀ ਨਹੀਂ ਪਾਏ। ਦੱਸ ਕੈਮਰੇ ਦੇ ਸਾਹਮਣੇ ਗਿਣਤੀ ਹੋ ਰਹੀ ਹੈ, ਜਰਾ ਦੱਸੋ ਜੀ। ਲਿਆਕਤ ਸਾਹਿਬ ਇਸ ਪੀਲਾ ਕੱਪੜੇ ਦਾ ਅੱਗੇ ਤੋਂ ਖਿਆਲ ਰੱਖਿਆ ਕਰਨਾ, ਜਦੋਂ ਤੁਸੀਂ ਸਾਨੂੰ ਨਜ਼ਰ ਆਏ ਨਾ ਅਸੀਂ ਭੱਜ ਕੇ ਪੀਲਾ ਕੱਪੜਾ ਕਰਕੇ ਫੜ ਲਿਆ ਕਰਨਾ। ਜੇ ਭਰਿਆ ਹੋਇਆ ਤੇ ਫਾਇਦਾ, ਨਾ ਹੈ ਤੇ ਵਾਰੀ ਭਾਈ ਕੱਪੜਾ ਬਦਲਿਆ ਹੁੰਦਾ। ਨਹੀਂ ਨਾ ਗੱਡੀ ਤੇ ਮਾਰਨ ਨੂੰ ਰੱਖ ਲਾਂਗੇ ਯਾਰ, ਕੰਮ ਤੇ ਦੇਖ ਨਾ ਪੂਰੇ ਕਰ ਲੈ ਜੀ। ਆ ਲਓ ਜੀ ਪੂਰੇ ਕਰੀਏ ਜਰਾ ਜੀ। ਇਹਨੇ ਜੇ ਆਪਣੇ ਪਿੰਡ ਦੀ ਸ਼ਾਨ ਆਨ ਲਿਆਕਤ ਗੁਜਰ ਸਾਹਿਬ ਜਨਾਬ ਮੁਹੱਬਤਾਂ ਵਾਲੇ। ਕਿਵੇਂ ਲੱਗੇ ਸਾਹਿਬ? ਏਦਾਂ ਹੀ ਤੁਹਾਡੀ ਮੁਹੱਬਤ ਆ ਜੀ। ਜਦੋਂ ਅਸੀਂ ਭਾਈ ਘੋੜੀ ਕ੍ਰਾਸ ਕਰਾ ਕੇ ਲਿਆਏ ਸੀ ਨਾ, ਤਕਰੀਬਨ 8 ਸਵਾ 8 ਸਾਨੂੰ ਪਤਾ ਲੱਗਾ ਘੋੜੀ ਹੀਟ ਤੇ। ਮੈਂ ਭਾਈ ਹੁਣਾਂ ਨੂੰ ਫੋਨ ਕੀਤਾ, ਡਾਲਾ ਭੇਜਿਆ
ਰਾਤ ਗਏ ਤੇ 12 ਵਜੇ ਕ੍ਰਾਸ ਕਰਾ ਕੇ ਲਿਆ। ਸਾਡਾ ਯਾਨੀ ਆਣ ਜਾਣ ਦਾ ਕੋਈ ਮਾਮਲਾ ਜਿਹੜਾ ਡਾਲਿਆਂ ਵਾਲਾ ਹੁੰਦਾ ਜੀ, ਉਹ ਲਿਆਕਤ ਭਾਈ ਹੁਣੀ ਜਿਨ੍ਹਾਂ ਦਾ ਭਾਈ ਆ ਰਫਾਕਾ ਜਨਾਬ, ਇਹਨਾਂ ਦੇ ਸਪੁਰਦੇ ਖਾ ਕੇ ਹੁੰਦਾ ਜੀ। ਮੋਟਾ ਹੀ ਮਾਲ ਆ, ਚੈੱਕ ਕਰੋ ਜ਼ਰਾ। ਹਾਂਜੀ ਮੋਟਾ ਹੀ। ਗਾਂ ਵੀ ਤਾਂ ਵੇਖਣਾ ਕਿੱਡੀ ਚੰਗੀ ਦੇ ਛੱਡੀ, ਦੱਸ ਹੈ। ਇਹ ਲਿਆਕਤ ਭਾਈ ਤੁਹਾਨੂੰ ਉਹਨੇ ਸਿਰਫ ਕਿਰਾਏ ਦੇਣਾ ਗੱਡੀ ਦਾ ਬਸ? ਸਾਨੂੰ ਕਿਰਾਇਆ ਦੇਣਾ, ਹੋਰ ਉਹਨੇ ਇਹਨੂੰ ਕੀ। ਬਾਕੀ ਲੈ, ਸਾਡੀ ਜ਼ਿੰਮੇਵਾਰੀ ਜੀ ਪੈਸੇ ਲੈ ਕੇ ਆਣੇ। ਹਾਂ ਹਾਂ, ਔਰ ਅਗਲੇ ਦਾ ਕੱਪੜਾ ਲੈ ਕੇ ਜਾਣਾ ਵਾਪਸ। ਜਾਨਵਰ ਆ ਕੱਪੜਾ ਵਾਪਸ ਲੈਣਾ। ਅੱਛਾ, ਨਹੀਂ ਤੁਹਾਡੀ ਕੀ ਜ਼ਿੰਮੇਵਾਰੀ ਹੈ? ਸਾਡੀ ਜੀ ਪੈਸੇ ਲੈ ਕੇ ਆਣੇ ਨੇ ਠੀਕ ਹੈ, ਔਰ ਮਾਲ ਲੈ ਕੇ ਜਾਣਾ। ਲਾ ਕੇ ਜਾਣਾ, ਅਗਲੇ ਨੇ ਸਪੁਰਦ ਕਰ ਦੇਣਾ, ਆਪਣਾ ਕਿਰਾਇਆ ਲੈ ਲੈਣਾ ਬਸ। ਉਹ ਤੁਹਾਡੀ ਹੋਰ ਕੋਈ ਜਵਾਬਦਾਰੀ ਨਹੀਂ। ਤੁਹਾਡਾ ਕੋਈ ਹਿੱਸਾ ਕਮਿਸ਼ਨ ਤਾਂ ਨਹੀਂ ਹੈਗਾ ਹੈ? ਵੇਖ ਲਈਓ, ਜੇ ਹੈਗਾ ਤੇ ਲੈ ਲਓ ਭਾਈ। ਮੁੜ ਕੇ ਨਾ ਕਹੀਓ ਕਿ ਭਾਈ ਜੀ ਪੈਸੇ ਫੜ ਲੈ ਤੇ ਸਾਨੂੰ ਹਿੱਸਾ ਕਮਿਸ਼ਨ ਨਹੀਂ ਦਿੱਤਾ। ਕੋਈ ਨਹੀਂ ਭਾਈ। ਲੋ ਜੀ ਵੀਰੋ, ਗਾਈ ਨਾ ਦੇ ਛੱਡੀ ਜੇ, ਠੀਕ ਹੈ। ਤੇ ਹੁਣ ਲੱਗੇ ਅੱਲਾ ਖਾਰ ਕਰੇ ਲੋਡ ਕਰਾਉਣ। ਤੇ ਕਾਸਮ ਚੋਈ ਵੀ ਕੋਈ ਨਹੀਂ ਮੈਨੂੰ ਲੱਗਦਾ ਨਾ ਹੈ। ਲੈ ਅੱਜ 600-700 ਦਾ ਤੇ ਵੀ ਘਾਟਾ ਪਾ ਗਏ ਨਾ ਇਦਾਂ। ਉਹ ਮਰ ਗਿਆ ਹੋਣਾ, ਕਹਿੰਦਾ ਨਾ ਚੋਈਓ ਨਾ, ਅਸੀਂ ਆਪ ਚੋਵਾਂਗੇ। ਆਪਣੇ ਦੀ ਵੇਲੋ ਵਪਾਰੀ ਇੰਜ ਕਰਦੇ ਆ, ਸਾਡੀ ਗੱਲ ਨਹੀਂ ਮੰਨਦਾ ਹੈਗਾ। ਤੇ ਗਾਂ ਵੇਲੋ ਮਾਸ਼ਾਅੱਲਾ ਅੱਗੇ ਨੂੰ ਸਿਹਤਮੰਦ ਵੀ ਹੋ ਗਈ, ਲੱਤ ਵੀ ਇਹਦੀ ਬਿਲਕੁਲ ਠੀਕ ਹੋ ਗਈ ਹੈ। ਯੈਸ ਮੈਸ ਹੋ ਗਈ ਹੈਗਾ ਯਾਰ। ਉਹ ਚੱਲ ਯਾਰ, ਜਿਹੜਾ ਉਹਦੇ ਨਸੀਬਾਂ ਦਾ ਸੀ ਉਹਨੇ ਖਾ ਕੇ ਜਾਣਾ ਸੀਗਾ ਰੋਟੀਆਂ। ਕਾਸ ਪੱਠੇ ਤੇ ਵੀ ਨਹੀਂ ਪਾਈਆਂ, ਇਦਾਂ ਹੀ ਛੱਡ ਦਿੱਤੀਆਂ। ਲੈ ਦੱਸ। ਆਹੋ ਚਲੋ, ਇਹ ਤਾਂ ਨਾ ਕਵੇ ਜਾਂਦੀ ਜਾਂਦੀ ਆ ਫੜ ਪੈਸੇ ਫੜ ਯਾਰ। ਆਹੋ ਦਵਾ ਦੇ ਕੇ ਜਾਵੇ। ਲੱਤ ਵੀ ਇਹਦੀ ਬਿਲਕੁਲ ਯੈਸ ਹੋ ਗਈ। ਉਹ ਜਦੋਂ ਟੁਰਨੀ ਤੁਸੀਂ ਵੇਖ ਹੀ ਲੈਣੀ ਐ, ਯੈਸ ਮੈਸ ਕਰਕੇ ਹਰ ਪਾਸੋਂ ਲਟਰਮ ਪਟਰਮ ਓਕੇ, ਸਿਹਤਮੰਦ। ਠੀਕ ਹੈ ਜੀ ਲਿਆਕਤ ਸਾਹਿਬ ਹੈ। ਲੁੱਟ ਕੇ ਲਾ ਗਏ ਤੇ ਮੇਲਾ ਮੈਂ ਕਹਿੰਦਾ ਹੈ। ਰੱਸਾ ਵੀ ਨਾਲ ਹੀ ਹੈ, ਵੇਲਾ ਉਹਨਾਂ ਅਸੀਂ ਇਹ ਨਹੀਂ ਕਿਹਾ ਕਿ ਯਾਰ ਰੱਸਾ ਕੋਈ ਨਹੀਂ ਹੈਗਾ, ਯਾਰ ਰੱਸਾ ਕੋਈ ਨਹੀਂ। ਰੱਸੇ ਵੀ ਲੈ ਕੇ ਤੇ ਕਿ ਵੀ ਨਹੀਂ ਕਹਿ ਸਕੇ ਭਾਈ ਰੱਸਾ ਵੀ ਨਾਲ ਆ, ਤੁਸੀਂ ਰੱਸਾ ਵੀ ਲੈ ਕੇ ਜਾਓ। ਉਹਨਾਂ ਨੇ ਪਾਉਣੀਆਂ ਸੀਗੀਆਂ, ਸਾਡੇ ਕਿਹੜਾ ਬਕਾਰ ਜਾਣੀ ਸੀ, ਇੱਥੇ ਮੁਰਗੀਆਂ ਨੂੰ ਪਾ ਦੇਣੀਆਂ ਰੋਟੀਆਂ। ਅਸੀਂ ਕਿ ਫਿਰ ਵੀ ਚਲੋ ਜਾਂਦੇ ਲਿਆਕਤ ਸਾਹਿਬ ਵੀ ਰਾਜ਼ੀ ਹੋ ਜਾਣਗੇ ਜ਼ਰਾ ਕਹਿੰਦੇ। ਹਾਂਜੀ ਆ ਪੱਠੇ ਖਾਦੇ ਵੇਖ ਲਓ ਮਾਸ਼ਾਅੱਲਾ। ਹਾਂ ਆ ਰਜਿਆ ਹੋਇਆ ਜੀ ਵੇਖ ਲਓ। ਠੀਕ ਹੈ, ਇਹ ਇੰਨਾ ਸੀ ਜਦੋਂ ਜੰਮਿਆ ਸੀ ਨਿਗਾਹ ਯਾਰ। ਹੁਣ ਕੀ ਕਹਾਂ, ਹੁਣ ਕੀ ਕਹਾਂ, ਖੋਲ ਲੋ ਸਰ। ਹੁਣ ਤੇ ਖਾ ਗਈ ਮਾਸ਼ਾਅੱਲਾ, ਵੇਖੋ ਟੁਕੜੇ ਖਾ ਗਈ। ਇਹ ਤਾਂ ਬਸ ਥੋੜਾ ਜਿਹਾ ਖਿਆਲ ਕਰੀਏ, ਮਾਰਦੀ ਆ। ਦੱਸੋ ਤੁਸੀਂ ਨਾਲ ਹੀ। ਮੈਂ ਮਜ਼ਾਕ ਨਹੀਂ ਕਰਦਾ, ਸੱਚੀ ਮਾਰਦੀ ਆ ਭਾਈ ਇਹ। ਹਾਂ ਏਦਾਂ ਨਹੀਂ ਕਰਦੀ ਹੈਗੀ, ਬੰਨੀ ਬੁੰਨੀ ਕਰਦੀ ਹੈ। ਕੋਈ ਲਾਗੋ ਲੋਗੋ ਨੰਗੋ ਨਾ ਖਮਾਰ ਮੋਟਰਸਾਈਕਲ ਵੀ ਖੜਾ ਰਾਹ ਦੇ ਵਿੱਚ ਹੀ ਯਾਰ। ਲੋ ਜੀ ਮਾਸ਼ਾਅੱਲਾ ਜੀ, ਗਾਂ ਚੱਲੀ ਜੇ। ਠੀਕ ਆ ਵੇਖ ਲਓ, ਹੁਣ ਤੇ ਐਨ ਟੁਰਦੀ ਫਿਰਦੀ। ਯੈਸ ਮੈਸਾ ਸੈੱਟ ਕਰਕੇ ਫੇਰ ਦਿੱਤੀ ਹੈ। ਠੀਕ ਆ। ਆਹੋ ਚੱਲੀ ਜੱਲਾ ਖੈਰ ਕਰੇ। ਲੈ ਕੋਈ ਨਾ ਪੈ ਚੜ ਜਾਣਾ ਕਰਮਾਂ ਵਾਲੀ ਨੇ ਸੁਣਾ ਕਾਤਮ ਵੇਖਿਆ। ਹਾਂਜੀ ਜਦੋਂ ਦਾਣਾ ਪਾਣੀ ਬੰਦੇ ਦਾ ਜਾਂ ਜਾਨਵਰ ਦਾ ਉੱਠ ਜਾਂਦਾ ਨਾ, ਉਹ ਫਿਰ ਇਦਾਂ ਹੀ ਭਾਈ ਭੱਜ ਕੇ ਚੜਦਾ ਵੇ। ਲੋ ਜੀ ਮਾਸ਼ਾਅੱਲਾ ਚੈੱਕ ਕਰੋ ਜੀ, ਚੜਾ ਦਿੱਤੀ ਜੀ। ਵੇਖਿਆ ਹਨਾ, ਇਹ ਜੀ ਨਸਲ ਦੀ ਤਾਂ ਗਾਂ ਹੀ ਮੰਡੀ ਬੜੀ ਛੇਤੀ ਵਿਕਦੀ। ਲਿਆਕਤ ਭਾਈ ਸਾਨੂੰ ਕਹਿ ਰਿਹਾ ਕਿ ਤੁਸੀਂ ਸਸਤੀ ਦੇ ਦਿੱਤੀ, ਤੁਸੀਂ ਖੁਦ ਮੰਡੀ ਜਾਂਦੇ। ਭਾਈ ਮੰਡੀ ਜਾ ਕੇ ਵੇਚਣੀ ਬੜੀ ਔਖੀ ਹੈ। ਆਮ ਦਿਨਾਂ ਚ ਔਖੀ ਧੁੰਦ ਫਿਰ ਹੋ ਜੇ ਚੱਲਦੇ। ਜਿਹੜਾ ਬੰਦਾ ਵਪਾਰ ਕਰਦਾ ਉਹਨਾਂ ਜ਼ਾਹਰੀ ਗੱਲ ਆ, ਲੋਕਾਂ ਨੂੰ ਪਤਾ ਹੁੰਦਾ, ਉਹਨਾਂ ਨੂੰ ਆਦਤ ਹੁੰਦੀ, ਦਸ਼ਕਾ ਹੁੰਦਾ, ਤਜਰਬਾ ਹੁੰਦਾ ਵੇਚਣ ਦਾ। ਚੱਜ ਨਾਲ ਬੰਨ ਵੀ ਦਿੱਤੀ, ਅੱਲਾਹ ਤਾਲਾ ਖੈਰ ਕਰੇ ਉਹਨਾਂ ਨੂੰ, ਰੋਜੀ ਦੋ। ਆਹੋ ਅੱਲਾਹ ਉਹਨਾਂ ਨੂੰ ਰੋਜੀ ਦੇਵੇ। ਠੀਕ ਹੈ ਜੀ, ਸ਼ਾਇਦ ਜਦੋਂ ਲਵੋ ਤੇ ਅਗਲੇ ਕੋਈ ਦਵਾ ਲਵੋ, ਉਹਨੂੰ ਕੋਈ ਦਵਾ ਦੇਵੋ, ਤੇ ਅਗਲੇ ਜਦੋਂ ਵੇਚੋ ਉਹਨੂੰ ਦਵਾ ਦੇ ਕੇ ਦਿਓ। ਅੱਲਾਹ ਉਹਨਾਂ ਨੂੰ ਰੋਜੀ ਦੇਵੇ ਜੀ। ਲਓ ਲਿਆਕਤ ਭਾਈ ਅੱਲਾਹ ਦੇ ਹਵਾਲੇ ਜੀ। ਨਾ ਆ ਵੀਰੋ ਲਦਾਦੀ ਦੀ ਰਿੰਕੂ ਤੇ ਰਿੰਕੂ ਦੀ ਮਾਂ ਜਨਾਬ ਅੱਜ ਆ ਰਹੀ, ਅੱਲਾਹ ਖੈਰ ਕਰੇ। ਅਫਸੋਸ ਸਾਨੂੰ ਇਹ ਹੋ ਗਿਆ ਕਿ ਸਾਡੇ ਕੋਲ ਚੋਰ ਨਹੀਂ ਹੋਈ। ਆਹ ਟਾਈਮ ਲੱਗ ਗਿਆ, ਨਹੀਂ ਤੇ ਅੱਜ ਦੀ ਦਿਹਾੜੀ ਚੋਰੀ ਸਾਡੇ ਨਾਲ ਬੜੀ ਜ਼ਿਆਦਤੀ ਕੀਤੀ ਜੀ। ਅਸੀਂ ਜਾਨਵਰਾਂ ਦੀ ਪੇਮੈਂਟਾਂ ਵੀ ਕੀਤੀਆਂ ਹੋਈਆਂ ਸੀਗੀਆਂ, ਇਹਦੇ ਤੇ ਪੈਸੇ ਵੀ ਹੁਣ ਲਏ। ਤੁਹਾਡੇ ਸਾਹਮਣੇ ਬਿਆਨਾ ਵੀ ਨਹੀਂ ਸੀ ਲਿਆ ਹੈਗਾ, ਬਸ ਲਿਆਕਤ ਭਾਈ ਨੇ ਕਿਹਾ ਸੀ ਗੱਲ ਤੇ ਜਨਾਬ ਇਹਨਾਂ ਨੇ ਦੇ ਦਿੱਤੀ। ਲਓ ਜੀ ਬਾਏ ਬਾਏ ਟਾਟਾ। ਸਮਗਾਨ ਤੇ ਚੱਲ ਗਈ, ਹੁਣ ਪੱਠੇ ਕੰਨ ਵੱਢ ਕੇ ਲੈ ਚੱਲਣਾ। ਬਰਾਤ ਤੇ ਹੈਗਾ ਨਾ ਯਾਰ, ਕਾਸ ਨੂੰ ਪਤਾ ਨਹੀਂ ਸੀ ਹੈਗਾ ਕਿ ਗਾਂ ਚੱਲ ਜਾਣੀ ਹੈ ਨਾ, ਛਾਪਾ ਹੀ ਵੱਜਾ ਨਾ। ਇਹਨੂੰ ਮੈਂ ਕੱਲ ਦਾ ਗੱਲ ਸਮਝਾਣਾ, ਹਾਲਾਂਕਿ ਬੰਦੇ ਕੱਲ ਦੇਖ ਕੇ ਗਏ ਸੀਗੇ, ਉਹਨਾਂ ਨੇ ਅੱਜ ਸੁਬਾਹ ਆਉਣਾ ਸੀਗਾ, ਜੁਮੇ ਵਾਲੇ ਦਿਨ ਜਾਣੀ ਨਾ, ਉਹਨਾਂ ਨੇ ਚੈੱਕ ਕਰਨ ਵਾਸਤੇ। ਕਿਉਂਕਿ ਜਿਨ੍ਹਾਂ ਨੇ ਡੰਗਰ ਰੱਖੇ ਉਹਨਾਂ ਨੇ ਪਤਾ ਹੋਣਾ ਕਿ ਜ਼ਾਹਰੀ ਗੱਲ ਅਗਲੇ ਨੇ ਚੋ ਕੇ ਚੈੱਕ ਕਰਕੇ ਪਾਸ ਕਰਕੇ ਜਾਨਵਰ ਫੇਲ ਲੈਣਾ ਹੁੰਦਾ, ਤਰੀਕਾਕਾਰ ਹੁੰਦਾ। ਉਹ ਸਵੇਰੇ ਆਏ ਨਹੀਂ, ਤੇ ਜਿਨ੍ਹਾਂ ਕੋਲ ਅਸੀਂ ਮੱਝਾਂ ਲਈਆਂ ਸੀਗੀਆਂ ਉਹ ਕਿਤੇ ਕੱਲ ਆਇਆ ਸੀਗਾ, ਉਹ ਵੇਖ ਕੇ ਗਿਆ ਸ਼ਾਮੀ। ਉਹ ਭਾਈ ਚੋ ਕੇ ਵੀ ਗਿਆ ਸੀ ਚੈੱਕ ਕਰਕੇ, ਤੇ ਫੋਨ ਤੇ ਉਹਨਾਂ ਗੱਲਬਾਤ ਹੋ ਗਈ। ਉਹਨੇ ਉਹ ਆਏ ਵੀ ਨਹੀਂ, ਵੇਖ ਲਾ ਹਨਾ, ਉਹ ਆਏ ਵੀ ਨਹੀਂ ਹੈਗੇ। ਉਹਨੇ ਡਾਇਰੈਕਟ ਆਪਣਾ ਜਿਹੜਾ ਨਾ ਗੱਡੀ ਵਾਲੇ ਨੂੰ ਭੇਜ ਦਿੱਤਾ। ਅੱਜ ਆ ਜੁਮਾ ਸਵੇਰੇ ਹਫਤਾ ਮੰਡੀ, ਉਹਨੂੰ ਵਕਤ ਪਿਆ ਸੀ, ਉਹਨੇ ਮੰਡੀ ਜਾਨਵਰ ਲੈ ਕੇ, ਉਹਦੇ ਕੋਲ ਜਾਨਵਰ ਨਹੀਂ ਸੀ ਹੈਗੇ। ਤੇ ਬਸ ਗੱਲ ਇਹ ਕਿ ਉਹਦੇ ਨਸੀਬਾਂ 'ਚ ਸੀਗੀ। ਸਾਡਾ ਹੁਣ ਬਰਾਗ ਰਹਿ ਗਿਆ ਛੜਾ ਹੀ। ਕੋਈ ਨਹੀਂ, ਹੌਸਲਾ ਕਰ, ਅੱਲਾ ਹੋਰ ਦੇਗਾ, ਲਿਆਵਾਂਗੇ ਤੇਰੇ ਨਾਲ ਇੱਕ ਦਿਨ ਰੌਣਕ। ਫਿਰ ਇਹ ਵਿਚਾਰਾ ਬਾਹਰ ਨੂੰ ਵੇਖਣ ਲੱਗਾ, ਇਕੱਲਾ ਰਹਿ ਗਿਆ। ਹੁਣ ਚੈੱਕ ਕਰੋ, ਇੱਕ ਨਵਾਂ ਪਟੋਲਾ ਆਇਆ ਜੀ। ਹੈ ਕਿਆ ਬਾਤ ਆ ਤੇਰੀ ਬਿਲਿਆ ਬਾਈ। ਇਹ ਮੈਂ ਹੀ ਛੋਟਾ ਬੱਚਾ ਸੇਲ ਕੀਤਾ, ਜਿਹੜਾ ਤੁਹਾਨੂੰ ਯਾਦ ਹੋਵੇ ਪਿਛਲੇ ਦਿਨ ਦੱਸਿਆ ਸੀ ਕਿ ਮੈਂ ਕਹਿੰਦਾ ਕਬੂਤਰ ਖਾ ਗਿਆ। ਹਜੇ ਲਿਬੜਿਆ ਬੱਸ ਦੀ ਡਿੱਗੀ 'ਚ ਆਇਆ ਸੀਗਾ, ਤੇ ਮੈਂ ਤੁਹਾਨੂੰ ਦੱਸਿਆ ਕਬੂਤਰ ਖਾ ਗਿਆ ਭਾਈ ਉਹਨਾਂ ਦੇ। ਤੇ ਹੁਣ ਸਾਡੇ ਮੁਰਗੇ ਫਿਰਦੇ, ਕਿਤੇ ਮੁਰਗੇ ਨਾ ਸਾਡੇ ਖਾ ਜਾਵੇ।
ਤੇ ਉਹਨਾਂ ਭਾਈ ਜੀ ਸਾਨੂੰ ਕਹਿੰਦਾ ਸਾਨੂੰ ਰਾਖੀ ਵਾਲਾ ਕੋਈ ਜਾਨਵਰ ਦਿਓ, ਅਸੀਂ ਉਹ ਕਾਲਾ ਦੇ ਦਿੱਤਾ ਉਹਨਾਂ ਨੂੰ, ਕਾਲੀਆਂ ਨਾਸਾਂ ਵਾਲਾ। ਲੋ ਜੀ ਕਾਸਮ ਲਗਾ ਸਮਝਾਉਣ। ਮੈਂ ਸਮਝਾ ਰਿਹਾ ਨਾ ਵੀ ਮੁਰਗੇ ਮਹਿੰਗੇ ਆ। ਹਲੋ ਤੋਜਾ ਕਾਰਨ ਕਦਰ ਮੈਂ ਚਪੇੜਾ ਮਾਰ ਮਾਰ ਮੂੰਹ ਲਾਲ ਕਰ ਦੇਣਾ ਈ। ਅੱਛਾ ਦੇਖ ਉਹਨੂੰ ਪਤਾ ਕਿਦਾਂ ਗਲਤ ਕੰਮ ਕੀਤਾ। ਆਹੋ ਹੈਂ? ਕਬੂਤਰ ਇਹਨਾਂ ਕੋ ਸਾਡੇ ਕੋਲ ਹੈ ਕੋਈ ਨਹੀਂ ਗੇ, ਤੇ ਜਿਹੜੇ ਹੈਗੇ ਆ ਉਹਨਾਂ ਨੂੰ ਤੈਨੂੰ ਛੱਡਣਾ ਕੋਈ ਨਹੀਂ ਹੈਗਾ, ਤੇ ਤੇਰੀ ਮਿਹਰਬਾਨੀ ਇਹਨਾਂ ਕੇ ਸਾਡੇ ਕੁੱਕੜ ਨਾ ਖਾਵੀਂ ਇਹਨਾਂ ਬਸ, ਕਿਉਂਕਿ ਇਹਨਾਂ ਨੂੰ ਗੁਲਟਰੀਆਂ ਨੂੰ ਵੀਰ ਇਹਨੂੰ ਨਹੀਂ ਖਾਲੀ, ਇਹ ਕਈਆਂ ਗੁਲਟਰੀਆਂ ਨੂੰ ਭੈੜ ਹੁੰਦਾ ਵਾ। ਜਿੱਦਾਂ ਆਪਣਾ ਵੇਖ ਲਓ ਵੱਡਾ ਜਿਹੜਾ ਵਾ ਉਹ ਮੈਂ ਸੇਲ ਕਰਨੇ ਲਾਇਆ, ਮੈਂ ਕਿਹਾ ਉਹ ਸੇਲ ਕਰਕੇ ਰੱਖ ਲਾਂਗੇ, ਇਹਦਾ ਖੂਬਸੂਰਤ ਜ਼ਿਆਦਾ ਉਹਦੇ ਨਾਲੋਂ। ਛੱਡ ਦੇ ਵਿੱਚ ਵੀ ਆ, ਪਿੰਕ ਨੋਜ਼ ਦੇ ਵਿੱਚ ਆ, ਠੀਕ ਆ। ਵਾਦਾ ਕਰ ਰਿਹਾ ਕਹਿੰਦਾ ਨਹੀਂ ਕਰਦਾ। ਹਾਂ ਕਹਿੰਦਾ ਪ੍ਰੋਮਿਸ ਆ, ਕਹਿੰਦਾ ਪ੍ਰੋਮਿਸ ਆ ਯਾਰ, ਨਹੀਂ ਕਹਿੰਦਾ ਲੱਗ ਜਾਣਾ ਪਤਾ। ਹੋਵੇ ਫੇਰ ਕਹਿੰਦਾ ਇੱਕ ਵਾਦਾ। ਹਾਂ ਵੇਖ ਲਾ ਯਾਰ, ਇਹ ਤਾਂ ਗੱਲ ਹੋਈ ਨਾ ਫਿਰ। ਪ੍ਰੋਮਿਸ ਇੱਕ ਵਾਦਾ ਹੋਰ ਲੈ ਲਾ, 3 ਵਾਦੇ ਹੋ ਗਏ। ਤੇ ਹੁਣ ਵੀ ਜੇ ਤੂੰ ਨਾ ਕੀਤਾ ਤਾਂ ਤੈਨੂੰ ਵਿੱਚ ਇਸ ਤਰ੍ਹਾਂ ਦੀ ਕਮੀ ਹੈ, ਮੈਂ ਤੈਨੂੰ ਦੱਸਾਂ। ਹਾਈਟ ਬੜੀ ਸੋਹਣੀ ਆ, ਲੈਂਥ ਵੀ। ਬੱਚਾ ਵੀ ਮੈਂ ਸੇਲ ਕੀਤਾ ਸੀਗਾ, ਛੋਟਾ ਜੋੜਾ ਸੀ ਲਿਆ, ਇਹ ਜੇਲਮ ਭੇਜਿਆ ਸੀ ਜਨਾਬ, ਉੱਥੋਂ ਵਾਪਸ ਆ ਗਿਆ ਆਪਣੇ ਕੋਲ। ਹਜੇ ਤਾਂ ਲਿਬੜਿਆ ਤਿਬੜਿਆ ਵਾ, ਕੱਲ ਦਿਨ ਟਾਈਮ ਨਵਾਵਾਂਗੇ। ਅੱਛਾ ਇੱਕ ਗੱਲ ਅਗਲਿਆਂ ਨੇ ਕਾਇਮ ਰੱਖੀ। ਹਾਂ ਆਪਾਂ ਵੀ ਇਦਾਂ ਦੇ ਪਟੇ ਪਾਗ ਨਹੀਂ। ਪੀਲਾ ਜਿਹਾ ਬੜਾ ਸੀਗਾ। ਹਾਂ ਤੇ ਉਹਨਾਂ ਵੀ ਉਹੀ ਪੀਲਾ ਜਿਹਾ ਪਟਾ ਪਾਇਆ। ਹੁਣ ਮੈਨੂੰ ਕਹਿੰਦੇ ਸੀਗੇ ਕਿ ਯਾਰ ਕੋਈ ਸੰਗਲੀ ਪਟਾ ਲਿਆ ਕੇ, ਜਿਹੜਾ ਅਸੀਂ ਲਿਆ ਨਾ ਕੁੱਤਾ, ਉਹ ਅਗਰੈਸਿਵ ਆ, ਉਹਨੂੰ ਮਜ਼ਬੂਤ ਜਿਹਾ ਪਾ ਕੇ ਭੇਜੀਓ। ਇਹ ਅਗਰੈਸਿਵ ਵੀ ਨਹੀਂ ਨਾ ਹੈਗਾ, ਤੇ ਕਹਿੰਦੇ ਉਹ ਆਪਣਾ ਇਹਨੂੰ ਲਾਡਾਂ ਨਾਲ ਰੱਖਿਆ ਸੀਗਾ, ਲਾਡਾਂ 'ਚ ਵੇਖ ਲਓ ਉਹਨਾਂ ਨੇ ਕਬੂਤਰ ਖਾਣ ਲੱਗ ਪਿਆ। ਸਾਈਕਲ ਕੁੱਤਾ ਹੈ ਉਹਨਾਂ ਨੇ ਲਿਆ ਵਾ, ਦੇਖੋ ਨਾ ਉਹ ਕਿੱਡਾ ਠੰਡੇ ਇਲਾਜ ਦਾ, ਤੇ ਇਹਨੂੰ ਵੇਖੋ ਕਿੱਡਾ ਗਰਮ ਇਲਾਜ ਦਾ। ਇਹ ਪਾਗਲ, ਇਹ ਪਤਾ ਲੱਗਿਆ ਕੁੱਤਾ ਉਹਨਾਂ ਨੇ ਲਿਆ ਕੇ ਸ਼ਾਇਦ ਬੜੀ ਉਪਰੇ ਬੰਦੇ ਨੂੰ ਕਹਿੰਦਾ ਯਕੀਨ ਕਰੋ, ਕਹਿੰਦਾ ਮੈਂ ਤੈਨੂੰ ਖਾ ਜਾਵਾਂ, ਐਡਾ ਜ਼ਾਲਮ। ਇਹ ਰੋਮਨ ਦਾ ਵੀ ਉਸਤਾਦ ਆ। ਰੋਮਨ ਇਹ ਕਿ ਸਾਨੂੰ ਨਹੀਂ ਪੈਂਦਾ ਹੈਗਾ, ਉਹ ਸਾਨੂੰ ਵੀ ਪੈਂਦਾ ਹੈਗਾ। ਬਾਕੀ ਆ ਹੁਣ ਆਪਣੀ ਬਿੱਲੋ ਜਿਹੜੀ ਇਰਤਿਆਣੇ ਵਾਲੀ ਆ, ਇਹ ਲਵਾਵਾਂਗੇ ਅਸੀਂ ਨਵੇਂ ਕੁੱਤੇ ਕੋਲ ਲੈ ਕੇ। ਬਿੱਲੋ ਨੂੰ ਜ਼ਿਆਦਾ ਲੰਬਾਈ ਦੇ ਵਿੱਚ ਨਾ, ਕੱਦ 'ਚ ਵੀ ਇਹਨੂੰ ਉੱਚਾ ਹੋਣਾ। ਬਾਕੀ ਹੁਣ ਟਾਈਮ ਥੋੜਾ ਚੈੱਕ ਕਰਾਂਗੇ। ਬਸ ਵਾਇਰਲ ਸੁਲਾ ਕਰਦੀ ਜਾ ਰਹੀ ਹੈ ਇਰਤਿਆਣੇ ਵਾਲੀ। ਤੇ ਵੇਖੋ ਦੁਬਾਰਾ ਤੇ ਮਾਰ ਪੁੱਛਾਂਗੇ ਨੇ ਕੀ ਹਾਲ ਕੀਤਾ। ਰੋਮਨ ਵੀ ਸ਼ਦਾਈ ਹੋਇਆ ਵੇਖੋ, ਗੰਗੇ ਦੇ ਲੱਗਣ ਲੱਗਾ ਹੈਗਾ। ਅੱਜ ਬਿੰਨੂ ਥੋੜੀ ਜਿਹੀ ਢਿੱਲੀ ਹੈ। ਹਟ ਜਾ। ਬਿੰਨੂ ਨੇ ਥੋੜੇ ਜਿਹੇ ਲੂਜ਼ ਮੋਸ਼ਨ ਕੀਤੇ ਨੂੰ, ਪਹਿਲਾਂ ਤਾਂ ਦਵਾਈ ਦੇ ਲਈਏ, ਬੜੀ ਢਿੱਲੀ ਹੋ ਕੇ ਬੈਠੀ ਹੈ ਵੇਖੋ ਨਾ। ਹਾਂਜੀ ਕੀ ਹੋ ਗਿਆ? ਲੂਜ਼ ਮੋਸ਼ਨ ਨਹੀਂ ਕੀਤੀ ਹੈ ਤੇ ਬੜਾ ਨਾ ਸੁਸਤ ਜੀ ਹੋ ਗਈ ਬੈਠੀ ਹੈ। ਟਾਈਮ ਨਹੀਂ ਦੇਖ ਰਹੀ ਹੈ, ਭਾਂਡਾ ਦੂਰ ਹੋ ਗਿਆ ਤੇ ਪੈਰ ਮਾਰ ਕੇ ਨਾ ਲਾਗੇ ਕਰਨ ਲੱਗੀ। ਬੜੀ ਸਿਆਣੀ ਹੈ। ਚੱਲ ਸਬਰ ਕਰ ਲਾਓ ਕਮਲੀਏ, ਸਬਰ ਕਰ ਲਓ, ਮੈਂ ਹੀ ਕਰ ਦੇਣਾ ਅੱਗੇ ਖਾਦਾ ਆਪਣਾ। ਲੈ ਮੈਨੂੰ ਉਹ ਜਾਨਵਰ ਬਹੁਤ ਅੱਛੇ ਲੱਗਦੇ ਜਿਹੜੇ ਖਾਂਦੇ ਪੀਂਦੇ ਖੁਸ਼ ਹੋ ਕੇ। ਆ ਖਾਂਦੀ ਪੀਂਦੀ ਖੁਸ਼ ਹੋ ਕੇ ਨਾ, ਦੇਖੋ ਸਿਹਤ ਵੀ ਇਹਦੀ ਮਾਸ਼ਾਅੱਲਾ ਠੀਕ ਆ। ਜਿਹੜਾ ਖਾਂਦਾ ਨਹੀਂ ਚੱਜ ਨਾਲ ਦੀ ਸਿਹਤ ਕੀ ਬਣਨੀ ਹੈ। ਤੱਕ ਆਪਣੀ ਬਿੱਲੋ ਵੀ ਮਾਸ਼ਾਅੱਲਾ ਸ਼ਾਮਲ ਆ। ਬਿੱਲੋ ਵੀ ਦੇਖੋ ਟਾਈਮ ਆਪਣਾ ਛੱਟ ਕਰਕੇ ਤੇ ਵੇਲੀ ਹੋ ਗਈ ਆ। ਇਹ ਕਿੱਧਰ ਗਿਆ? ਵੱਡਾ ਜਾਨਵਰ ਤੁਹਾਨੂੰ ਖਾਵਾਂ ਜ਼ਰਾ ਲਾ। ਇਹਨੂੰ ਅੱਗੇ ਭਾਈ ਕੱਚਾ ਵੀ ਪਾਇਆ ਸੀ, ਚਰਬੀ ਵਿੱਚ ਬੋਟੀਆਂ ਹੱਡੀਆਂ ਉਹ ਵੀ ਪਾਈ ਆ। ਹੁਣ ਇਹਨੂੰ ਨਾਲ ਰੋਟੀ ਵੀ ਪਾਈ ਹੈ ਵਿੱਚ, ਕਹਿੰਦੇ ਸਾਲਣ ਵਾਲੀ। ਮੈਂ ਕਿਹਾ ਤੇਰਾ ਟਾਈਮ ਮੋਟਾ ਹੋਵੇ, ਓਕੇ। ਮੇਰਾ ਇਰਾਦਾ ਇਹਨੂੰ ਸੈਟਮੈਂਟ ਕਰਕੇ ਸੇਲ ਕਰ ਦੇਣਾ। ਕੱਲ ਨਵਾਇਆ ਵੇਖੋ, ਕੱਲ ਵਲੋਗ ਨਹੀਂ ਲਾਇਆ, ਨਵਾਏ ਨੇ ਵੀ ਨਵਾਇਆ, ਘੋੜਾ ਵੀ ਨਵਾਇਆ। ਉਂਝ ਸਾਫ ਸੁਥਰਾ ਹੋ ਗਿਆ, ਅੱਗੇ ਨਾਲੋਂ ਸਿਹਤਮੰਦ ਹੁੰਦਾ ਜਾਂਦਾ ਆ। ਪਸਲੀਆਂ ਅਲੱਗ ਲੁਕੋ ਗਿਆ ਆ। ਇਹਨੂੰ ਥੋੜਾ ਸੈਟਮੈਂਟ ਕਰਕੇ ਰਾਜੀ ਕਰਕੇ ਇਹ ਫਿਰ ਸੇਲ ਕਰ ਦੇਣਾ ਹੈਗਾ। ਲੋ ਜੀ ਤਿੱਤਰ ਮਾਸ਼ਾਅੱਲਾ ਆਪਣੇ ਯੈਸ ਨੇ, ਹੁਣ ਲੜਦੇ ਨਹੀਂ ਹੈਗੇ ਤੇ ਬਰੀਡਿੰਗ ਕਰੀ ਜਾ ਰਹੇ ਆ। ਮੇਰੀ ਤਾਂ ਸਲਾਹ ਵਾ, ਕੁਝ ਦੋਸਤਾਂ ਨੇ ਮੈਨੂੰ WhatsApp ਤੇ ਵੀ ਕਿਹਾ ਕਿ ਇੱਕ ਸਾਈਡ ਤੇ ਬਾਕਸ ਰੱਖ ਦਿਓ, ਕੋਈ ਪੇਟੀ ਛੇਟੀ ਇਹਨਾਂ ਨੇ ਇੱਥੇ ਅੰਡੇ ਦੇ ਲੈਣੇ ਹੈਗੇ ਆ। ਅੰਡੇ ਦੇ ਲੈਣ, ਤਿੱਤਰੀ ਨੇ ਖੁਦ ਹੀ ਬੱਚੇ ਕੱਢ ਲੈਣੇ ਹੈਗੇ। ਬੱਚੇ ਕੱਢ ਲਵੇ ਉਹਨਾਂ ਨੇ ਕਹੇ ਤੁਸੀਂ ਇਹਨਾਂ ਨੂੰ ਇੰਝ ਕਰਿਓ ਕਿ ਦੁਬਾਰਾ ਫੇਰ ਜਿਹੜਾ ਇਹਨੂੰ ਰੱਖ ਦਈਓ, ਕੀ ਕਹਿੰਦੇ ਆ, ਬੱਚੇ ਕਢਾ ਕੇ ਬੱਚੇ ਥੋੜੇ ਮਤਲਬ 8-10 ਦਿਨ ਦੇ ਹੋ ਜਾਣ, ਬੱਚੇ ਰਹਿਦਾ ਕਰ ਦਿਓ ਤੇ ਇਹਨੂੰ ਫਿਰ ਨਾਰ ਦੇ ਨਾਲ ਛੱਡ ਦਿਓ। ਇਹਨੇ 2-3 ਦਫਾ ਇਸ ਤਰ੍ਹਾਂ ਕਹਿੰਦੇ ਸੀਜ਼ਨ 'ਚ ਇਹਨੇ ਬੱਚੇ ਲਾ ਲੈਣੇ ਹੈਗੇ। ਚਲੋ ਮੈਂ ਕਿਹਾ ਇਨਸ਼ਾਅੱਲਾ ਅੰਡੇ ਤੇ ਦੇਵੇ ਨਾ, ਹਲੇ ਤਾਂ ਕ੍ਰਾਸ ਹੋ ਰਹੀ ਆ, ਝੋਲੀ ਭਰਦੀ ਹੋਣੀ ਹੈ, 2-4 ਦਿਨ ਤੱਕ ਅੰਡਾ ਦੇਗੀ। ਤੇ ਕੱਲ ਇਹਦੇ ਕੋਈ ਟਰੇਸ਼ੇ ਜਗ੍ਹਾ ਵਗੈਰਾ ਜਿਹੜੀ ਉਹ ਵੀ ਇਹਦੇ ਵਿੱਚ ਐਡਜਸਟ ਕਰ ਦਾਂਗੇ ਤਾਂ ਕਿ ਨਿਜ਼ਾਮ ਜਿਹੜਾ ਸਿੱਧਾ ਹੋ ਜੇ। ਲੋ ਜੀ ਵੇਖੋ ਇੱਕ ਜਾਨਵਰ ਤੇ ਜਾਣ ਦੇ ਨਾਲ ਹੀ ਵਿਹੜਾ ਕਿੰਨਾ ਖਾਲੀ ਹੋ ਗਿਆ। ਮਾਸ਼ਾਅੱਲਾ ਰੌਣਕ ਲੱਗੀ ਹੁੰਦੀ ਸੀ ਗਾਂ ਦੀ ਤੇ ਰਿੰਕੂ ਦੀ ਵੀ। ਤੇ ਅੱਲਾਹ ਪਾਕ ਕੋਈ ਨਹੀਂ ਇਨਸ਼ਾਅੱਲਾ ਤਾਲਾ ਹੋਰ ਦੇ ਦੇਗਾ, ਕਹਿੰਦਾ ਕੋਈ ਅੱਛਾ ਨਹੀਂ ਮੈਨੂੰ ਬਦਲ ਅਤਾ ਕਰੇਗਾ। ਦੁਆਵਾਂ 'ਚ ਯਾਦ ਰੱਖਿਆ ਕਰੋ, ਤੁਹਾਡੀਆਂ ਦੁਆਵਾਂ, ਤੁਹਾਡੀ ਸਪੋਰਟ, ਤੁਹਾਡਾ ਇੱਕ ਵਿਊ, ਤੁਹਾਡਾ ਇੱਕ ਲਾਈਕ ਜਨਾਬ ਸਾਨੂੰ ਬੜਾ ਹੌਸਲਾ ਦਿੰਦਾ। ਦਿਲ ਕਰਦਾ ਵੀਡੀਓ ਬਣਾਉਣ ਨੂੰ, ਵਿਊ ਪੈਂਦੇ ਆ, ਖੁਸ਼ੀ ਹੁੰਦੀ ਆ ਤੇ ਦੋਸਤ ਸਾਡੇ ਨਾਲ ਜੁੜੇ ਹੋਏ ਆ। ਤੇ ਇਨਸ਼ਾਅੱਲਾ ਤਾਲਾ ਇਸ ਤਰ੍ਹਾਂ ਅੱਲਾਹ ਪਾਕ ਕਰਮ ਕਰੇਗਾ। ਜਿਹੜੀਆਂ ਕਮੀਆਂ ਨੇ ਇਨਸ਼ਾਅੱਲਾ ਤਾਲਾ ਰੱਬ ਨੇ ਆਸਤਾ ਵੀ ਅੱਲਾਹ ਦੇ ਹੁਕਮ ਨਾਲ ਪੂਰੀਆਂ ਕਰ ਦੇਣੀਆਂ। ਸੋ ਹੈ ਮਾਸ਼ਾਅੱਲਾ ਨਵੀਂ ਚੀਜ਼ ਆਪਣੀ ਪਸੰਦ ਆਈ ਜੇ ਕਿ ਨਹੀਂ ਹੈ? ਖੂਬਸੂਰਤ ਆ। ਸਭ ਤੋਂ ਜ਼ਿਆਦਾ ਇਹਦੀ ਖੂਬਸੂਰਤੀ ਦੇ ਵਿੱਚ ਇੱਕੋ ਚੀਜ਼ ਪਾਈ ਜਾਂਦੀ। ਤੁਸੀਂ ਨੱਕ ਵੇਖਣਾ ਤੇ ਮੈਨੂੰ ਇਹਦੀ ਸਭ ਤੋਂ ਜ਼ਿਆਦਾ ਖੂਬਸੂਰਤੀ ਦੇ ਵਿੱਚ ਇਹਦੀ ਅੱਖ ਲੱਗੀ ਹੈ। ਅੱਖ ਬੜੀ ਸੋਹਣੀ, ਛੋਟੀ ਅੱਖ, ਛੋਟੇ ਕੰਨ,
ਪੂਛ ਬੜੀ ਸੋਹਣੀ ਹੈ ਜਾਨਵਰ, ਹਾਈਟ ਬੜੀ ਅੱਛੀ ਆ। ਤੇ ਇਹ ਮੈਂ ਤੁਹਾਨੂੰ ਦੱਸਦਾ, ਇਹ ਸੇਲ ਨਹੀਂ ਕਰਨਾ ਹੈਗਾ, ਵੱਡਾ ਕੁੱਤਾ ਸੇਲ ਕਰ ਦੇਣਾ, ਇਹ ਰੱਖ ਲੈਣਾ ਹੈਗਾ। ਇਹਨਾਂ ਤੋਂ ਬਰੀਡ ਸ਼ੀਟ ਕਰਾਵਾਂਗੇ, ਬੱਚੇ ਬੁੱਚਿਆਂ ਦੇ ਲਵਾਂਗੇ। ਦੋਸਤੋ ਅੱਜ ਦੇ ਵਲੌਗ ਦੇ ਇੱਥੇ ਕਰਦੇ ਖਤਮ, ਮਿਲਾਂਗੇ ਨੈਕਸਟ ਵੀਡੀਓ 'ਚ। ਆਪਣੀ ਵੀਡੀਓ ਸਲਾਮ ਇਜਾਜ਼ਤ ਦਿਓ, ਫਿਰ ਅੱਲਾ ਹਾਫਿਜ਼।